बिस्मिल्लाहिर्रहमानिर्रहीम। कूक फरीदा कूक, तू जिमें राखा जवार, जब लग टांडा ना गिरे तब लग कूक पुकार। लो जी, इस वेले असी एक नले वाला जिहड़ा कस्बा है, बहुत वड्डा देहात है इहदा ਚੱਕ ਝੁਮਰੇ ਦਾ, ਉਹਦੇ एक खेत ਦੇ ਵਿੱਚ ਖਲੋਤੇ ਆ। ਤਾਂ एक फसल लगी है ਇੱਥੇ, ਤੇ ਇਸ ਬਾਰੇ 'ਚ ਅਸੀਂ ਤਾਰਫ ਵੀ ਕਰਾਵਾਂਗੇ, ਪਛਾਣ ਹੋਏਗੀ ਇਸ ਬਾਰੇ 'ਚ। ਤੇ ਦੋ ਕਿਸਾਨ ਖਲੋਤੇ ਨੇ, ਇੱਕ ਸ਼ਾਹ ਦੇ ਬਲੋਚ ਸਾਹਿਬ ਨੇ ਤੇ ਪੰਜਾਬੀ ਜਿਹੜੀ ਤਹਿਰੀਕ ਦੇ ਬਹੁਤ ਵੱਡੇ ਆਗੂ ਵੀ ਨੇ ਜਨਾਬ ਸ਼ਾਹ ਦੇ ਬਲੋਚ ਸਾਹਿਬ। ਤੇ ਇੰਤਹਾਈ ਸਮਾਰਟ ਬੰਦੇ ਨੇ, मतलब ਇਹਨਾਂ ਨੂੰ ਅਸੀਂ ਸਿਪਾਹੀ ਜਵਾਨ ਵੀ ਕਹਿ ਸਕਦੇ ਹਾਂ ਕਿ मतलब ਇੱਕ ਸਹੀ ਗੱਭਰੂ ਜਿਸ ਤਰ੍ਹਾਂ ਹੁੰਦਾ ਹੈ, मतलब धरती कंबदी जिसले अपना ठुड्डे दे नाल जमीन दे उत्ते जनाब खड़कांदे ने पैर अपना। ते नाल चौधरी मंजूर संधू साहब मौजूद ने, ते सज्जे पासे जनाब चौधरी मोहम्मद नदीम अशरफ साहब मौजूद ने, ते जनाब मुर्जा साहब भी ने। ते अच्छा जी, यह जिहड़ी फसल है ये किहड़ी है जी, जिथे असीं इस टाइम खड़े हाँ? ये जी तेलदार जनास दे विचों इहदा नाम है जी, जिहनूं तोरिया कहा जांदा। तोरिया? हाँ जी। ਤੇ ਇਹ ਮੈਨੂੰ ਤਾਂ ਸਾਗ ਲੱਗ ਰਿਹਾ ਹੈ, मतलब हाँ बिल्कुल, ਇਹਦਾ ਸਾਗ ਵੀ ਖਾਇਆ ਜਾਂਦਾ। अच्छा जी, ਇਹ ਅੱਛਾ ਸ਼ਾਹ ਦੇ ਬਲੋਚ ਸਾਹਿਬ ਕਹਿ ਰਹੇ ਨੇ ਕਿ ਇਸ ਬਾਰੇ ਚ ਰਹਿਨੁਮਾਈ ਕਰਨਗੇ। ਤਾਂ ਚਾਨਣ ਪਾਓ ਜੀ ਇਸ ਬਾਰੇ ਚ। ਜਿਹੜੀ ਫਸਲ ਹੈ ਇਹ ਸਰ, ਜਿਹੜੀ ਫਸਲ ਅਸੀਂ ਖੋਤੇ ਆ ਨਾ, ਅੱਛਾ ਜੀ, ਇਹ ਆਪਣਾ ਸਾਡਾ ਮਨਜ਼ੂਰ ਭਾਈ ਹੈ, ਜੱਟ ਚੱਕ ਨੰਬਰ 188 ਨੜਿਆਂ ਵਾਲਾ, ਤੇ ਇਹਦਾ ਦੂਸਰਾ ਲਾਗੇ ਪਿੰਡ ਹੈ। ਅੱਛਾ ਜੀ, ਇਹਨੇ ਆਪਣੇ ਦਿਲ ਵਾਲੂ ਤਾਂ ਬੀਜਿਆ ਸੀ, ਉਹ ਦੂਸਰਾ ਉਹ ਖਾਣ ਦੇ ਹਾਈਬ੍ਰਿਡ ਆਇਆ। ਅੱਛਾ, ਉਹ ਖਾਣ ਦੇ ਆਕ ਨਾ ਸਹੀ ਨਹੀਂ ਹੁੰਦਾ। ਅੱਛਾ, ਤੇ ਇਹ ਸਾਡੀਆਂ ਮਾਵਾਂ ਬੈੜਾਂ ਦੀ ਕਿਸਮਤ ਵਿੱਚ ਇਹਦਾ ਨਾ ਤੋਰੀਆ, ਤੇ ਤੋਰੀਏ ਦਾ ਤੇਲ ਵੀ ਨਿਕਲਦਾ ਹੈ, ਆ ਸਰਸੋਂ ਦਾ ਜਿਹੜਾ ਕਹਿੰਦੇ ਆ, ਸਰੋਂ ਦਾ ਕਹਿੰਦੇ ਸੀ ਪੰਜਾਬੀ, ਸਰੋਂ ਦਾ। ਤੇ ਇਹਦਾ ਸਾਗ ਬੜਾ ਮਜ਼ੇਦਾਰ ਪਕਦਾ ਹੈ। ਠੀਕ ਹੋ ਗਿਆ। ਸਾਡੀਆਂ ਮਾਵਾਂ ਬੈੜਾਂ ਦੀ ਕਿਸਮਤ ਜਿਹੜਾ ਆਪਣਾ ਤੋਰੀਆ ਨਿਕਲਿਆ, ਇੱਕ ਇਹਨੇ ਬੀਜਿਆ ਸੀ, ਦੂਸਰਾ ਹਾਈਬ੍ਰਿਡ। ਠੀਕ ਹੈ, ਸਾਗ ਖਾਣਗੀਆਂ। ਤੇ ਬਾਕੀ ਸਰ ਜੀ ਆਪਣਾ ਇਹ मतलब ਇਹ ਜਿਹੜੀ ਫਸਲ ਹੈ, ਇਹ ਤੁਸੀਂ ਕਹਿ ਰਹੇ ਹੋ ਕਿ ਤੇਲ ਵੀ ਇਤੋਂ ਨਿਕਲਦਾ ਹੈ। ਇਹ ਸਰ ਜੀ ਇਹਨੇ ਬੀਜਿਆ ਸੀ, ਮੈਂ ਪੈਸੇ ਕਮਾਵਾਂਗਾ। ਅੱਛਾ ਜੀ। ਇੱਕ ਸਾਡਾ ਨਾਂ ਦਾ ਸਾਡਾ ਜੋ ਟੀ ਭਰਾ ਹੈ, ਉਹਨੇ ਗਲਤੀ ਨਾਲ ਇਹ ਬੀਜ ਲੈ ਆਂਦਾ, ਉਸ ਕੋ ਬੀ ਗਲਤ ਆ ਗਿਆ। ਇਹ ਉਹਨਾਂ ਦੀ ਕਿਸਮਤ, ਸਾਡੇ ਪਿੰਡ ਵਾਲਿਆਂ ਦੀ, ਉਹਨਾਂ ਸਾਗ ਖਾਣਾ ਸੀ, ਇਹਨਾਂ ਨੇ ਆਪਣਾ ਥੋੜਾ ਜਿਹਾ ਮੁਨਾਫਾ ਘੱਟ ਕਮਾਣਾ ਸੀ। ਅੱਛਾ, लेकिन वेखो ना, घर दी सब्जी ते आई ना जी। वेखो ना, तोड़ तक है फसल है माशाल्लाह। इधर ध्यान मारो, सब्जा ही सब्जा है। अगे भी तो ऐसा हरे भरे जेडे खेत ने, ते ए जेडे पैलियां ने, इस बारे च गल हो रही सी कि ये अल्लाह दा जिक्र करदे ने, ते ये हांडी च पकेगा ते फिर लोग स्वाद लैके साग जेडी पंजाब दी अहम फसल है वो मंजूर साहब खाणगे। देखो जी, गंदलां दा साग ते मक्खण मकई। अच्छा जी, ਇਹਦੇ ਤੇ ਗਾਣੇ ਵੀ ਬਣ ਚੁੱਕੇ ਨੇ। ਅੱਛਾ ਜੀ। ਗੰਦਲਾਂ ਦਾ ਸਾਗ ਤੇ ਮੱਖਣ ਮਕਈ ਗੁੰਨ ਕੇ ਲਿਆਈ ਆ ਮੈਂ ਤੇਰੇ ਲਈ। ਵਾਹ 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 ਵਾਹ, ਇਹ ਦੁਬਾਰਾ ਜ਼ਰਾ ਪੜੋ। ਹਾਂ, ਗੰਦਲਾਂ ਦਾ ਸਾਗ ਤੇ ਮੱਖਣ ਮਕਈ ਗੁੰਨ ਕੇ ਲਿਆਈ ਆ ਮੈਂ ਤੇਰੇ ਲਈ। ਵਾਹ ਜੀ ਵਾਹ, ਵਾਹ ਜੀ ਵਾਹ। ਮਨਜ਼ੂਰ ਸਾਹਿਬ ਬਹੁਤ ਵਧੀਆ ਜ਼ੌਕ ਰੱਖਦੇ ਨੇ। ਤੇ ਇਹ ਜਿਹੜਾ ਸਾਗ ਹੈ, ਇਹਨੂੰ ਤੁਸੀਂ ਤੋਰੀਆ ਬੋਲ ਰਹੇ ਹੋ। ਅੱਛਾ, ਇਹ ਵੀ ਜੀ ਬੜਾ ਵਧੀਆ ਪੱਕਦਾ ਹੈ। ਬੜਾ ਜ਼ਬਰਦਸਤ ਜੀ। ਕੀ ਬਾਤ ਹੈ ਜੀ, ਸ਼ਰਤੇ ਕਿ ਪਕਾਉਣਾ ਆਉਂਦਾ ਹੋਏ। ਪਕਾਉਣਾ असल साग है, असल साग सर जी है, मिठा साग, बेहतरीन साग। ठीक हो गया जी। दूसरा साग जिहड़ा इहदे नाल नहीं रलदा सर जी। दुरुस्त है, दुरुस्त है। ते लो जी, तुसां बड़ी मालूमात दित्ती है। असीं दूसरे खेत दे विच आए हाँ, ते वेखो जी, ये आले दुआले आ जिहड़ी आबादी है, मैं वेख रहा वां, इन्हां नूं हर टाइम हर वेले इन्हां नूं ताज़ा ऑक्सीजन ते ठंडा पानी। हाँ जी, बिल्कुल दोवें मिलते ने। बाबा जी फरीदुद्दीन शकरगंज रहमतुल्लाह अलैह ने बहुत खूब लिखा सी ना, रुकी सुकी खा ते ठंडा पानी पी, फरीदा वेख पराई चोपड़ी ना तरसाई जी। देख पराई चोपड़ी ना तरसाई जी। जी जी, रुकी मिसी खा के ते ठंडा पानी पी। बहुत जी बिल्कुल। ते ए खुशकिस्मत लोग ने ਜਿਹੜੇ ਇੱਥੇ ਰਹਿ ਰਹੇ ਨੇ, ਤੇ ਇਹ ਸਬਜ਼ੀਆਂ ਉਹਨਾਂ ਦੇ ਕੋਲ ਉੱਗ ਰਹੀਆਂ ਨੇ, ਗੰਨੇ ਚੂਪੇ ਜਾ ਰਹੇ ਨੇ। ਤੇ ਇਹ ਨਿਮਤਾਂ ਨੇ ਰੱਬ ਦੀਆਂ, ਜਿਹੜੀਆਂ ਕਿ ਇਸ ਧਰਤੀ, 5 ਦਰਿਆਵਾਂ ਦੀ ਧਰਤੀ, 7 ਦਰਿਆਵਾਂ ਦੀ ਸਪਤ ਸਿੰਧੂ, ਇਹ ਜਿਹੜੀ ਧਰਤੀ ਜਿਹਨੂੰ ਪਹਿਲਾਂ ਸਪਤ ਸਿੰਧੂ ਕਿਹਾ ਜਾਂਦਾ ਸੀ, ਹੁਣ ਇਹਨੂੰ ਪੰਜਾਬ ਕਿਹਾ ਜਾਂਦਾ। 5 ਦਰਿਆਵਾਂ ਦੀ ਨਿਸਬਤ ਦੇ ਨਾਲ 7 ਦਰਿਆ ਇੱਥੇ ਵਗਦੇ ਨੇ, ਸਤਲੁਜ, ਬਿਆਸ, ਰਾਵੀ, ਚਨਾਬ, ਜਿਹਲਮ, ਸਿੰਧ, ਤੇ 7ਵਾਂ ਦਰਿਆ ਸਰਸਵਤੀ। ਤੇ ਇਹ ਹਜ਼ਾਰਾਂ ਸਾਲਾਂ ਦਾ ਇਹ ਸਮਰ ਹੈ। ਇਹ ਧਰਤੀ ਜਿਹੜੀ ਹੈ, ਇਹ ਆਪਣਾ ਅਨਾਜ ਬੀਜ ਰਹੀ ਹੈ। ਤੇ ਚੌਕੇ ਕਿਹਾ ਜਾਂਦਾ ਕਿ ਜਿੱਥੇ ਸਬਜ਼ਾ ਜਾਂ ਹਰਿਆਲੀ ਹੋਵੇ, ਉਹ ਹਰਿਆਲੀ ਨੈਚੁਰਲੀ ਕੁਦਰਤੀ ਤੌਰ 'ਤੇ ਅੱਲਾ ਦਾ ਜ਼ਿਕਰ ਹੋ ਰਿਹਾ ਹੁੰਦਾ ਉੱਥੇ। ਉਹ ਜਿੰਨੀ ਦੇਰ ਤੱਕ ਹਰਾ ਭਰਾ ਉਹ ਖੇਤ ਰਹਿੰਦਾ, ਉਹ ਅੱਲਾ ਦਾ ਜ਼ਿਕਰ ਕਰਦਾ। ਤੇ ਜ਼ਿਮੀਦਾਰ ਨੂੰ
ਅੱਲਾ ਵੱਲੋਂ ਹੀ ਸਵਾਬ ਮਿਲ ਰਿਹਾ ਹੁੰਦਾ। ਬਸ ਜੀ ਇਹ ਪਾਣੀ ਚੋਰੀ ਨਾ ਲਾਵੇ, ਕਿਸੇ ਦੇ ਨਾਲ ਹੇਰਾ ਫੇਰੀ ਨਾ ਕਰੇ ਤੇ ਸਮਝੋ ਬਖਸ਼ੀ ਰੂ, ਜ਼ਿਮੀਦਾਰ ਬਖਸ਼ਿਆ ਗਿਆ ਇਨਸ਼ਾਅੱਲਾ। ਕਿਉਂਕਿ ਇਹਦੀ ਫਸਲ 'ਚੋਂ ਹਰ ਜਾਨਦਾਰ ਚੀਜ਼ ਹਿੱਸਾ ਪਾ ਜਾਂਦੀ ਆਟੋਮੈਟਿਕ, ਉਹਦਾ ਵੀ ਤੇ ਅਜਰ ਮਾਲਕ ਨੇ ਦੇਣ ਦਾ ਵਾਅਦਾ ਕੀਤਾ। ਲੋ ਜੀ ਬੜੀ ਸੋਹਣੀ ਗੱਲਬਾਤ ਹੋਈ ਭਾਈ ਮਨਜ਼ੂਰ ਤੁਹਾਡੇ ਨਾਲ। ਲੈ ਆਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਨਹੀਂ ਉਸ ਦਿਨ ਈਦ ਮੁਬਾਰਕ ਹੋ ਸੀ ਜਿਹਦੇ ਸਾਗ ਪੱਕੂਗਾ। ਚਲੋ ਜੀ ਰੱਬ ਰਾਖਾ ਤੇ ਅੱਲਾ ਬੇਲੀ। ਅੱਲਾ ਬੇਲੀ ਜੀ।